it fails to protect our magnificent law-abiding American citizens, but provides sanctuary and protection for dangerous criminals, many from prisons and mental institutions that have illegally entered our country from all over the world. We have a government that has given unlimited funding to the defense of foreign borders, but refuses to defend American borders or, more importantly, its own people. ਪਹਿਲਾਂ ਤਾਂ ਮੈਂ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਾਂਗਾ ਆਪਣੇ ਸਾਊਦਰਨ ਬਾਰਡਰ ਤੇ, ਤਾਂ ਕਿ ਇਲੀਗਲ ਐਂਟਰੀਜ਼ ਜਿਹੜੀਆਂ ਨੇ ਉਹ ਇੱਕਦਮ ਰੋਕੀਆਂ ਜਾਣ, ਔਰ ਅਸੀਂ ਮਿਲੀਅਨਸ ਐਂਡ ਮਿਲੀਅਨਸ ਕ੍ਰਿਮੀਨਲ ਏਲੀਅਨਸ ਨੂੰ ਬੈਕ ਭੇਜਾਂਗੇ ਉਹਨਾਂ ਦੇ ਜਿੱਥੋਂ ਆਏ ਨੇ। Under the orders I signed today, we will also be designating the cartels as foreign terrorist organizations. I will direct our government to use the full and immense power of federal and state law enforcement to eliminate the presence of all foreign gangs and criminal networks bringing devastating crime to US soil. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਹ 1798 ਦੇ ਏਲੀਅਨ ਐਨੀਮੀਜ਼ ਐਕਟ ਰਾਹੀਂ ਵਿਦੇਸ਼ੀ ਗੈਂਗਾਂ ਦੇ ਕ੍ਰਿਮੀਨਲ ਨੈਟਵਰਕ ਨੂੰ ਅਮਰੀਕਾ ਦੀ ਧਰਤੀ ਤੇ ਖਤਮ ਕਰਨਗੇ ਔਰ ਇਹਨਾਂ ਨੂੰ ਵਿਦੇਸ਼ੀ ਦਹਿਸ਼ਤਗਰਦ ਜਥੇਬੰਦੀਆਂ ਐਲਾਨਿਆ ਜਾਵੇਗਾ। ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਭਾਰਤੀ ਸਟੇਟ ਵੱਲੋਂ ਅਮਰੀਕਨ ਧਰਤੀ ਤੇ ਖਾਲਿਸਤਾਨੀ ਐਕਟਿਵਿਸਟਸ ਨੂੰ ਮਾਰਨ ਵਾਲੀਆਂ ਗੈਂਗਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ। ਇਹਨਾਂ ਗੈਂਗਾਂ ਵਿੱਚ ਬਿਸ਼ਨੋਈ ਗੈਂਗ ਵੀ ਸ਼ਾਮਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਦੱਸ ਦਈਏ ਕਿ ਪਿਛਲੇ ਦਿਨਾਂ 'ਚ ਸਾਨੂੰ ਗ੍ਰੇਟ ਗੇਮ ਪਾਕਿਸਤਾਨ ਚੈਨਲ ਜਿਹੜਾ ਇਸਲਾਮਾਬਾਦ ਪਾਕਿਸਤਾਨ 'ਚ ਬੇਸਡ ਹੈ, ਉਹਨਾਂ ਦੇ ਐਂਕਰ ਅਹਿਮਦ ਹਸਨ ਅਲ ਅਰਬੀ ਨੇ ਪੋਡਕਾਸਟ ਕੀਤਾ ਸੀ ਸਾਡੇ ਨਾਲ, ਲਗਭਗ 1.25 ਘੰਟੇ ਦਾ। ਉਹ ਕੱਲ੍ਹ ਜਿਹੜਾ ਅਪਲੋਡ ਹੋਇਆ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਹੁਤ ਵੱਡੀ ਗਿਣਤੀ 'ਚ ਵਿਊਅਰਸ ਨੇ ਉਸ ਦੇ ਉੱਤੇ ਆਪਣੀਆਂ ਪੋਜ਼ੀਟਿਵ ਟਿੱਪਣੀਆਂ ਕੀਤੀਆਂ ਨੇ, ਔਰ ਪਿਛਲੇ ਆਲਮੋਸਟ 24 ਘੰਟੇ ਦੇ ਵਿੱਚ 22,000 ਤੋਂ ਜ਼ਿਆਦਾ ਜਿਹੜੇ ਉਸ ਦੇ ਉੱਤੇ ਵਿਊਅਰ, ਆਲਮੋਸਟ 235 ਕਾਮੈਂਟ ਔਰ 1000 ਤੋਂ ਜ਼ਿਆਦਾ ਲਾਈਕਸ ਨੇ। ਸੋ ਕਿਉਂਕਿ ਉਹਨਾਂ ਦੀ ਚਾਹਨਾ ਉਰਦੂ 'ਚ ਸੀ ਗੱਲਬਾਤ ਦੀ, ਸੋ ਉਸ ਜ਼ਬਾਨ ਦੇ ਵਿੱਚ ਹੀ ਹੈ, ਔਰ ਉਸ ਦੇ ਉੱਤੇ ਸਾਨੂੰ ਵੀ ਬਹੁਤ ਸਾਰੀ ਜਿਹੜੀ ਹੈ ਪੋਜ਼ੀਟਿਵ ਇਨਪੁਟ ਮਿਲੀ ਹੈ। ਔਰ ਅਸੀਂ ਚਾਹਾਂਗੇ ਕਿ ਜਿਹੜੇ ਸਾਡੇ ਦਰਸ਼ਕ TV 84 ਦੇ ਇੰਟਰਸਟਿਡ ਨੇ ਇਸ ਪੋਡਕਾਸਟ ਨੂੰ ਦੇਖ ਸਕਦੇ ਨੇ, ਕਿਉਂਕਿ ਅਸੀਂ ਪ੍ਰੈਜ਼ੀਡੈਂਟ ਟਰੰਪ ਦੀ ਇਨੌਗਰਲ ਸਪੀਚ 'ਚੋਂ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਹਾਂ ਪੰਛੀ ਝਾਤ ਜਾਂ ਇਸ਼ਾਰਿਆਂ 'ਚ ਗੱਲ ਸਮਝਣ ਦੀ ਕੋਸ਼ਿਸ਼, ਕਿਉਂਕਿ ਬਹੁਤ ਸਾਰੇ ਤਾਂ ਐਗਜ਼ੈਕਟਿਵ ਆਰਡਰਸ ਦੇ ਉੱਤੇ ਕੱਲ੍ਹ ਜਿਹੜਾ ਜ਼ਿਆਦਾ ਤਬਸਰਾ ਹੋਏਗਾ, ਪਰ ਅਸੀਂ ਇਹ ਦੇਖ ਰਹੇ ਸੀ ਕਿ ਵੀ ਇਹ ਸਾਰੇ 'ਚੋਂ ਸਾਊਥ ਏਸ਼ੀਆ ਤਾਂ ਟੋਟਲੀ ਗਾਇਬ ਸੀ। ਕੋਈ ਵੀ ਡਾਇਰੈਕਟ ਇੰਡੀਆ, ਪਾਕਿਸਤਾਨ, ਅਫਗਾਨਿਸਤਾਨ ਦੂਸਰੇ ਦੇ ਨਾਲ ਕੋਈ ਸੰਬੰਧਿਤ ਗੱਲ ਨਹੀਂ ਸੀ। ਹਾਲਾਂ ਪਿਛਲੇ ਕੱਲ੍ਹ ਜਿਹੜਾ ਪਾਰਟੀ ਮਾਹੌਲ ਦੇ ਵਿੱਚ ਟਰੰਪ ਨੇ ਕੀਤਾ, ਉਹਦੇ 'ਚ ਉਹਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਫੇਲੀਅਰਸ ਗਿਣਾਉਂਦਿਆਂ ਅਫਗਾਨਿਸਤਾਨ ਦਾ ਜ਼ਿਕਰ ਕੀਤਾ ਸੀ ਕਿ ਉਹ ਮੈਸੀ ਸੀ ਉੱਥੋਂ ਨਿਕਲਣਾ, ਬਹੁਤ ਸਾਰੇ ਵੈਪਨ ਉੱਥੇ ਅਮਰੀਕਨ ਛੱਡ ਆਏ, ਔਰ ਅਸੀਂ ਉਹਨਾਂ ਦੀ ਖਾਮਖਾ ਉਹਨਾਂ ਨੂੰ ਅਸੀਂ ਅਫਗਾਨ ਜਿਹੜੇ ਰੂਲਰ ਨੇ, ਤਾਲਿਬਾਨ ਜ਼ਾਰ ਹੈ, ਉਹਨਾਂ ਨੂੰ ਪੈਸੇ ਦੇ ਰਹੇ ਹਾਂ, ਪਰ ਉਹ ਜਿਹੜੇ ਨੇ ਅਸੀਂ ਉਹਨਾਂ ਨੂੰ ਇਵੇਂ ਨਹੀਂ ਦਿਆਂਗੇ, ਅਸੀਂ ਉਹਨਾਂ ਤੋਂ ਹਥਿਆਰ ਵਾਪਸ ਲਵਾਂਗੇ। ਸੋ ਇਹ ਇੱਕ ਗੱਲ ਜ਼ਰੂਰ ਸਕੂਨ ਦੀ ਹੋ ਸਕਦੀ ਹੈ ਪਾਕਿਸਤਾਨ ਦੇ ਐਂਗਲ ਤੋਂ ਵੀ, ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਉਸ ਤਾਲਿਬਾਨ ਹਕੂਮਤ ਨਾਲ ਇੰਡੀਆ ਨੇ ਆਪਣਾ ਰਾਬਤਾ ਖੋਲ੍ਹਿਆ, ਔਰ ਉਹਨਾਂ ਨੇ ਤਹਿਰੀਕੇ ਤਾਲਿਬਾਨ ਪਾਕਿਸਤਾਨ ਨੂੰ ਡਿਫੈਂਡ ਕਰਦਿਆਂ ਰਾਦਰ ਜਿਹੜਾ ਹੈ ਉਹ ਬਿਲਕੁਲ ਉਹਨਾਂ ਦੇ ਹੱਕ 'ਚ ਪੋਜੀਸ਼ਨ ਲਈ ਪਾਕਿਸਤਾਨ ਦੇ ਉੱਤੇ ਅਟੈਕ ਵੀ ਕੀਤਾ। ਸੋ ਇਹ ਕੱਲ੍ਹ ਵਾਲੇ 'ਚ ਸੀ, ਅੱਜ ਵਾਲੇ 'ਚ ਉਸ ਦਾ ਮੈਂਸ਼ਨ ਨਹੀਂ ਸੀ। ਲੇਕਿਨ ਅੱਜ ਵਾਲੇ 'ਚ ਜਦੋਂ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਮੈਕਸੀਕਨ ਔਰ ਦੂਸਰੀ ਇਲੀਗਲ ਇਮੀਗ੍ਰੈਂਟਸ ਨੂੰ ਕੱਢਣ ਦੀ ਗੱਲ ਕਰ ਰਹੇ ਸੀ,
ਤੇ ਉਹ ਉਹਦੇ 'ਚ ਉਹਨਾਂ ਨੇ ਜਿਹੜੀ ਹੈ, ਕਿਉਂਕਿ ਆਧਾਰ ਤਾਂ ਉਹਨਾਂ ਨੇ ਪਹਿਲਾਂ ਵੀ ਇਹੀ ਬਣਾਇਆ ਸੀ, ਜਦੋਂ ਪਹਿਲੀ ਟਰਮ ਵੇਲੇ ਵੀ ਇਹ ਕਿਹਾ ਸੀ ਕਿ ਜੀ ਇਹ ਕ੍ਰਿਮੀਨਲਸ ਨੇ, ਇਹ ਗੈਂਗਸਟਰ ਔਰ ਦੂਸਰੇ ਜਿਹੜੇ ਨੇ ਜੇਲ੍ਹਾਂ 'ਚ, ਔਰ ਦੂਜੇ ਰੇਪਿਸਟ ਔਰ ਇਹ ਵੋ। ਔਰ ਅੱਜ ਵੀ ਜਿਹੜਾ ਉਹਨਾਂ ਦਾ ਇੱਕ ਐਗਜ਼ੈਕਟ ਸੀ ਕਿ ਜਿਹੜੇ ਸਾਡਾ ਸਿਸਟਮ ਹੈ ਅਸੀਂ ਪ੍ਰੋਟੈਕਟ ਨਹੀਂ ਕਰ ਸਕੇ। ਵੀ ਨਾਓ ਹੈਵ ਏ ਗਵਰਨਮੈਂਟ that cannot manage even a simple crisis at home। ਉਹਨਾਂ ਨੇ ਵਾਈਲਡ ਫਾਇਰਸ ਦਾ ਜ਼ਿਕਰ ਕੀਤਾ, ਪਰ ਜਿਹੜੀ ਗੱਲ it fails to protect our magnificent law-abiding American citizens but provides sanctuary and protection for dangerous criminals, many from prisons and mental institutions that have illegally entered our country from all over the world। ਹੁਣ ਇਹਦੇ 'ਚ ਇਹ ਇੰਪੋਰਟੈਂਟ ਹੈ ਕਿਉਂਕਿ ਬਹੁਤ ਵਾਰ ਜਦੋਂ ਪਹਿਲਾਂ ਟੈਰਰਿਜ਼ਮ ਜਾਂ ਕ੍ਰਿਮੀਨਲਸ ਦਾ ਜ਼ਿਕਰ ਸੀ ਮੈਕਸੀਕੋ ਜਾਂ ਸਾਊਥ ਅਮਰੀਕਾ ਨਾਲ, ਆਲ ਓਵਰ ਦਾ ਵਰਲਡ ਦਾ ਜ਼ਿਕਰ ਹੈ। We have a government that has given unlimited funding to the defense of foreign borders but refuses to defend American borders or more importantly its own people। ਨਾ ਡਿਫੈਂਡ ਕਰਨਾ। ਹੁਣ ਇਹ ਜਦੋਂ ਸਪੀਚ ਉਹਨਾਂ ਦੀ ਅੱਗੇ ਤੁਰਦੀ ਹੈ ਔਰ ਉਹ ਕਿਵੇਂ 1798 ਦੇ ਏਲੀਅਨ ਐਨਮੀਜ਼ ਐਕਟ ਨੂੰ ਰਿਵੋਕ ਕਰਨ ਦੀ ਗੱਲ, ਜਿਹੜਾ ਉਸ ਨੂੰ ਅਪਲਾਈ ਕਰਨ ਦੀ ਗੱਲ ਕਰਦੇ ਨੇ, ਉਸ ਕੰਟੈਕਸਟ ਦੇ ਵਿੱਚ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਅੱਜ ਬਹੁਤ ਸਾਰੇ ਹਿਸਟੋਰਿਕ ਐਗਜ਼ੈਕਟਿਵ ਆਰਡਰ ਲਾਗੂ ਜਿਹੜਾ ਉਹ ਕਰਾਂਗਾ। ਅਸੀਂ ਜਿਹੜਾ ਪਹਿਲਾਂ ਤਾਂ ਮੈਂ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਾਂਗਾ ਆਪਣੇ ਸਾਊਦਰਨ ਬਾਰਡਰ 'ਤੇ, ਤਾਂ ਕਿ ਇਲੀਗਲ ਐਂਟਰੀਜ਼ ਜਿਹੜੀਆਂ ਨੇ ਉਹ ਇੱਕਦਮ ਰੋਕੀਆਂ ਜਾਣ ਔਰ ਅਸੀਂ ਮਿਲੀਅਨਸ ਐਂਡ ਮਿਲੀਅਨਸ ਕ੍ਰਿਮੀਨਲ ਏਲੀਅਨਸ ਨੂੰ ਬੈਕ ਭੇਜਾਂਗੇ ਉਹਨਾਂ ਦੇ ਜਿੱਥੋਂ ਆਏ ਨੇ। ਔਰ ਉਹ ਮੈਕਸੀਕੋ ਪਾਲਿਸੀ ਬਾਰੇ ਉਹਨਾਂ ਨੇ ਕਿਹਾ। ਔਰ ਅਸੀਂ ਜਿਹੜਾ ਐਂਡ ਆਈ ਵਿਲ ਸੈਂਡ ਟਰੂਪਸ ਸਾਊਦਰਨ ਬਾਰਡਰ, ਉਹ ਵੀ ਅਸੀਂ ਜ਼ਿਕਰ ਕੀਤਾ ਆਲਰੇਡੀ। ਹੁਣ ਜਿਹੜੀ ਗੱਲ ਰੈਲੇਵੈਂਟ ਹੈ ਔਰ ਇੱਕਦਮ ਮੇਰਾ ਧਿਆਨ ਜਦੋਂ ਮੈਂ ਲਾਈਵ ਸਪੀਚ ਵੀ ਸੁਣ ਰਿਹਾ ਸੀ ਕਿ ਇਹ ਸਿੱਖ ਫੈਕਟਰ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਇੰਡੀਆ ਦਾ, ਜਿਹਦੇ 'ਚ ਇੰਡੀਅਨ ਸਟੇਟ ਗਰੂਮਡ ਗੈਂਗਸ ਅਮਰੀਕਾ ਦੇ ਵਿੱਚ ਭੇਜੀਆਂ ਗਈਆਂ, ਜਿਹਦੇ 'ਚ FBI ਔਰ ਦੂਸਰੀਆਂ ਦੀਆਂ ਜਿਹੜੀਆਂ ਸਾਡੇ ਨਾਲ ਵੀ ਮੀਟਿੰਗਸ ਹੋਈਆਂ, ਬਿਸ਼ਨੋਈ ਗੈਂਗ ਦਾ ਜ਼ਿਕਰ ਹੈ। ਕੈਨੇਡਾ ਦੇ ਵਿੱਚ ਜਿਹੜੀ ਪਬਲਿਕ ਸੇਫਟੀ ਹੀਅਰਿੰਗ ਹੋਈ, ਬਿਸ਼ਨੋਈ ਗੈਂਗ ਦਾ ਜ਼ਿਕਰ ਹੈ। ਔਰ ਇੱਥੇ ਵੀ ਕੈਲੀਫੋਰਨੀਆ 'ਚ ਜਿਵੇਂ ਉਹਨਾਂ ਨੇ ਬਿਸ਼ਨੋਈ ਦਾ, ਲਾਰੈਂਸ ਬਿਸ਼ਨੋਈ ਦੇ ਕਜ਼ਨ ਨੂੰ ਫੜਿਆ ਹੋਇਆ ਕਿ ਵੀ ਇਹਦੇ 'ਚ ਇਸ ਜ਼ਦ ਦੇ ਵਿੱਚ ਈਵਨ ਇੰਡੀਆ ਵੀ ਉਸ ਕੈਟਾਗਰੀ 'ਚ ਆਉਂਦਾ ਹੈ, ਜਿਹੜਾ ਕਿਉਂਕਿ ਮੈਂ ਐਗਜ਼ੈਕਟ ਉਹਨਾਂ ਦੀ ਸਪੀਚ ਨੂੰ ਹੁਣ ਕੋਟ ਕਰਾਂਗਾ। ਅੰਡਰ ਦਾ ਆਰਡਰਸ ਆਈ ਸਾਈਨ ਟੁਡੇ we will also be designating the cartels as foreign terrorist organizations। ਹੁਣ ਕਾਰਟਲ ਲਫ਼ਜ਼ ਦੇ ਲਈ ਮੈਂ ਐਗਜ਼ੈਕਟਲੀ ਡਿਕਸ਼ਨਰੀ ਮੀਨਿੰਗ ਵੀ, ਹਾਲਾਂ ਬਹੁਤ ਸਾਰਿਆਂ ਨੂੰ ਇਹ ਪਤਾ ਹੈ ਜਦੋਂ ਕੋਲੰਬੀਅਨ ਡਰੱਗ ਕਾਰਟੇਲ ਦੀ ਗੱਲ ਹੁੰਦੀ ਹੈ ਜਾਂ ਮੈਕਸੀਕਨ ਡਰੱਗ ਕਾਰਟੇਲ ਦੀ ਗੱਲ ਹੁੰਦੀ ਹੈ। ਹਾਲਾਂ ਕਾਰਟੇਲ ਲਫ਼ਜ਼ ਇਨੀਸ਼ੀਅਲੀ ਕਿਸੇ ਇੱਕ ਮੁੱਦੇ 'ਤੇ ਪੋਲੀਟੀਕਲ ਆਰਗੇਨਾਈਜੇਸ਼ਨਸ ਦਾ ਇੱਕ ਮਤ ਹੋਣਾ ਉਹਨੂੰ ਕਾਰਟੇਲ ਕਹਿੰਦੇ ਸੀ, ਪਰ ਜਿਵੇਂ ਲਫ਼ਜ਼ਾਂ ਦੇ ਮਤਲਬ ਵਿਗੜਦੇ ਜਾਂਦੇ ਨੇ ਜਾਂ ਬਦਲਦੇ ਜਾਂਦੇ ਨੇ, ਫਿਰ ਕਾਰਟੇਲ ਆ ਗਿਆ ਕਿ ਜਿਹਦੇ 'ਚ ਜੇ 4 ਵੱਡੇ ਗਰੁੱਪ ਜਿਵੇਂ ਆਇਲ ਪ੍ਰੋਡਿਊਸਿੰਗ ਨੇ, ਵੱਡੀਆਂ 7 ਸਿਸਟਰਸ ਜਿਵੇਂ ਨੇ, ਉਹ ਕਹਿਣ ਕਿ ਜੀ ਅਸੀਂ ਪ੍ਰਾਈਸ ਕੰਟਰੋਲ ਆਪਣੇ ਹੱਥ 'ਚ ਰੱਖਣਾ, ਜਦੋਂ ਮਰਜ਼ੀ ਵਧਾ ਦਈਏ, ਮੋਨੋਪੋਲੀ ਕਿਸੇ ਚੀਜ਼ ਕਰਨੀ, ਉਹਨੂੰ ਵੀ ਕਾਰਟੇਲ ਕਹਿੰਦੇ ਨੇ ਕਿ ਵੀ ਤੁਸੀਂ ਇੱਕ ਇਕਨੋਮਿਕਲ ਇੰਟਰਸਟ ਦਾ ਕਾਰਟੇਲ ਬਣਾਇਆ। ਪਰ ਇਹਦੇ 'ਚ ਕਿਉਂਕਿ ਜਿਹੜੇ ਐਕਟ ਦਾ ਜ਼ਿਕਰ ਹੈ ਔਰ ਇਹਦੇ 'ਚ ਟੈਰਰਿਜ਼ਮ ਦਾ, ਔਰ ਦੂਸਰਾ ਕਿਉਂਕਿ ਜਿਹੜੀਆਂ ਇਹ ਡਰੱਗ ਕਾਰਟੇਲ ਨੇ ਔਰ ਇਹ ਨਾਲ ਦੀ ਨਾਲ ਟੈਰਰਿਜ਼ਮ 'ਚ ਇਨਵੋਲਵ ਨੇ, ਪੋਲੀਟੀਕਲ ਕਿਲਿੰਗ ਸਕੁਆਡ, ਇਹ ਸਭ ਟੁਗੈਦਰ ਹੈ। ਈਵਨ ਵੈਪਨ ਜਿਹੜੀ ਸਮਗਲਿੰਗ ਹੈ ਉਹ ਵੀ ਟੁਗੈਦਰ। ਔਰ ਇੰਡੀਅਨ ਸਿਸਟਮ ਨੇ ਜਿਵੇਂ ਇਹਨਾਂ ਗੈਂਗਸਟਰਸ ਨੂੰ ਉੱਥੇ ਗਰੂਮ ਕੀਤਾ, ਉਹਨਾਂ ਨੂੰ ਕੈਨੇਡਾ ਅਮਰੀਕਾ 'ਚ ਵਾੜਿਆ, ਇੱਥੇ ਜਿਹੜੀ ਪੋਲੀਟੀਕਲ ਡਿਸੀਡੈਂਸ ਨੂੰ ਕਿਲ ਕਰਨ ਦੀ ਗੱਲ ਕੀਤੀ। ਸੋ ਇਸ ਕੈਟਾਗਰੀ ਦੇ ਵਿੱਚ ਆਉਂਦਾ ਹੈ। ਔਰ ਜਿਹੜਾ ਜੋ ਤੁਸੀਂ ਡਿਕਸ਼ਨਰੀ ਮੀਨਿੰਗ ਦੇਖਦੇ ਹੋ ਵਰਡ, ਇਹ ਹਾਲਾਂ ਇਹਨੂੰ ਐਜ਼ ਏ ਅਮਰੀਕਨ ਸਲੈਂਗ ਕਿਹਾ ਜਾਂਦਾ। ਕਾਰਟੈਲ ਦਾ ਮਤਲਬ ਕੀ ਹੈ? ਵੈਨ ਗਰੁੱਪਸ ਬੈਂਡ ਟੂਗੈਦਰ ਟੂ ਕੰਟਰੋਲ ਦਾ ਸਪਲਾਈ ਆਫ ਏ ਪ੍ਰੋਡਕਟ ਫਾਰ ਦੇਅਰ ਬੈਸਟ ਇੰਟਰਸਟ। ਇਹ ਜਿਹੜੀ ਇਕਨੋਮਿਕਲ ਕਾਰਟੇਲਿੰਗ ਹੈ, that is called cartel। If you and other kids running lemonade, ਉਹਨਾਂ ਨੇ ਕਿਹਾ ਜੀ ਤੁਸੀਂ ਇੱਕ ਕੰਟਰੋਲ ਕਰਦੇ ਹੋ। ਫਿਰ ਉਹਨਾਂ ਨੇ ਕਿਹਾ cartel ਦੀ ਇੱਕ what is the definition of cartel? Meaning of Mexican cartel in criminal law। ਪਹਿਲਾਂ ਤਾਂ ਪੋਲੀਟੀਕਲ ਹੈ ਕਿ ਜਿੱਥੇ ਤੁਹਾਡੇ ਇੰਟਰਸਟ ਕਾਮਨ ਨੇ ਔਰ ਤੁਸੀਂ ਉਹਨੂੰ ਯੂਜ਼ ਕਰਦੇ ਹੋ ਐਕਸਪਲੋਇਟ ਕਰਨ ਲਈ। ਕ੍ਰਿਮੀਨਲ ਜਿਹੜਾ ਲਾਅ ਦੇ ਵਿੱਚ cartel refers to a drug cartel
A drug cartel is a criminal organization that controls the promotion and distribution of narcotic drugs. A drug cartel criminal ਦੇ ਥੱਲੇ ਆਉਂਦਾ ਹੈ. ਅੱਛਾ Some drug cartels are known to finance terrorist organizations ਕਿਉਂਕਿ drugs ਔਰ terrorism together finance ਕਰਦੇ ਨੇ. In the past, Colombian drug cartels garnered the majority of media attention. ਹੁਣ ਇਹ ਜਿਨ੍ਹਾਂ ਨੂੰ ਇਹ ਸਮਝ ਆ ਗਿਆ ਹੈ ਕਿ ਇਹ ਜਿਹੜਾ ਡਰੱਗ ਮਾਫੀਆ ਕਾਰਟਲ ਔਰ ਟੈਰਰਿਜ਼ਮ ਕਿਵੇਂ ਟੂਗੈਦਰ ਹੈ, ਹੁਣ ਮੈਂ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਐਗਜ਼ੈਕਟ ਲਫ਼ਜ਼ ਨੇ ਉਹ ਦੁਹਰਾਉਣਾ ਚਾਹੁੰਦਾ ਹੈ. Under the orders I signed today, we will also be designating the cartels as foreign terrorist organizations. ਕਿ ਅੱਜ ਇਸ ਆਰਡਰ ਦੇ ਥੱਲੇ ਅਸੀਂ ਇਹਨਾਂ ਕਾਰਟਲਸ ਨੂੰ ਫੋਰਨ ਵਿਦੇਸ਼ੀ ਦਹਿਸ਼ਤਗਰਦ ਜਥੇਬੰਦੀਆਂ ਦੇ ਤੌਰ ਤੇ ਐਲਾਨਦੇ ਐਂਡ ਬਾਈ ਇਨਵੋਕਿੰਗ ਦਾ ਏਲੀਅਨ ਐਨਮੀਜ਼ ਐਕਟ ਆਫ 1798 1798 ਦਾ ਕੋਈ ਲਾਅ ਹੈ, ਉਹ ਮੈਨੂੰ ਰਿਸਰਚ ਕਰਨ ਦਾ ਮੌਕਾ ਨਹੀਂ ਮਿਲਿਆ. ਹੁਣ 1798 ਦਾ ਮਤਲਬ ਹੈ ਕਿ ਵੀ ਤੁਸੀਂ 200 ਇਅਰਸ ਪਹਿਲਾਂ ਦੇ ਲਾਅ ਨੂੰ ਉਹਨੇ ਇਨਵੋਕ ਕੀਤਾ ਹੈ. ਐਂਡ ਬਾਈ ਇਨਵੋਕਿੰਗ ਦਾ ਏਲੀਅਨਸ ਐਨਮੀਜ਼ ਐਕਟ ਏਲੀਅਨ ਐਨਮੀਜ਼ ਐਕਟ ਕਿਉਂਕਿ ਜਿਹੜੇ ਏਲੀਅਨ ਨੇ ਡਰੱਗਸ ਔਰ ਟੈਰਰਿਜ਼ਮ ਟੂਗੈਦਰ ਕਰ ਇਹ ਐਨਮੀ ਨੇ, ਉਹਦਾ ਨਾਂ ਹੀ ਐਕਟ ਦਾ ਦੱਸਦਾ ਏਲੀਅਨਸ ਐਨਮੀ ਐਕਟ 1798. ਆਈ ਵਿਲ ਡਾਇਰੈਕਟ ਆਵਰ ਗਵਰਨਮੈਂਟ to use the full and immense power of federal and state law enforcement to eliminate the presence of all foreign gangs. ਇਹ ਜਿੰਨੀਆਂ ਵਿਦੇਸ਼ੀ ਗੈਂਗਸ ਜਾਂ ਦੂਜੀਆਂ ਨੇ ਇਹ ਸਭ ਨੂੰ ਐਲੀਮੀਨੇਟ ਕਰੋ ਇੱਥੋਂ. And criminal networks bringing devastating crime to US soil. ਕਿ ਇਹ ਜਿਹੜੀਆਂ ਕਿਲਿੰਗ ਗੈਂਗਸ ਨੇ ਇਹਨਾਂ ਨੇ ਉਹ ਕ੍ਰਾਈਮ ਅਮਰੀਕਨ ਸੋਇਲ ਤੇ ਲਿਆਂਦਾ. ਹੁਣ ਤੁਸੀਂ ਗੁਰਪਤਵੰਤ ਪੰਨੂ ਮਰਡਰ ਪਲਾਟ ਫੋਇਲਡ ਦੇਖੋਗੇ, ਟ੍ਰਾਂਸਨੈਸ਼ਨਲ ਇਹੀ ਕਹਾਣੀ ਹੈ. ਸੋ ਇਹ ਕਿਵੇਂ ਔਰ ਇਹ ਬੜਾ ਫੋਰਸਫੁਲ ਹੈ ਕਿ ਵੀ ਅਸੀਂ ਜਿਹੜਾ ਮੈਂ 1798 ਐਕਟ ਨੂੰ ਇਨਵੋਕ ਕਰਕੇ ਫੈਡਰਲ ਗਵਰਨਮੈਂਟ ਔਰ ਸਟੇਟ ਲਾਅ ਐਨਫੋਰਸਮੈਂਟ ਨੂੰ ਇਹ ਆਰਡਰ ਕਰਾਂਗਾ ਟੂ ਐਲੀਮੀਨੇਟ the presence of all foreign gangs and criminal networks bringing devastating crime to US soil including our cities and inner cities. ਇਹ ਸਾਡੇ ਸ਼ਹਿਰਾਂ 'ਚ ਔਰ ਅੰਦਰੂਨ ਸ਼ਹਿਰਾਂ 'ਚ ਵੀ ਜਿਹੜਾ ਇਹ ਸਾਰਾ ਕ੍ਰਾਈਮ ਲਿਆ ਰਹੇ ਨੇ, ਇਹਨੂੰ ਇਹ 1798 ਦੇ ਇਸ ਐਕਟ ਨੂੰ ਜਿਹੜਾ ਏਲੀਅਨ ਐਨਮੀ ਐਕਟ ਦੇ ਥੱਲੇ ਜਿਹੜਾ ਉਹ ਅਸੀਂ ਖਤਮ ਕਰਾਂਗੇ. ਸੋ ਮੈਂ ਸਮਝਦਾ ਵੀ ਇਹ ਜਦੋਂ ਹੁਣ ਆਰਡਰ ਅੱਜ ਸਾਈਨ ਹੋਇਆ ਹੋਏਗਾ ਇਹਦੀਆਂ ਕੀ ਇੰਪਲੀਕੇਸ਼ਨਸ ਹੋਣਗੀਆਂ, ਪਰ ਇਹਦੇ 'ਚ ਇੰਡੀਆ ਦੇ ਦੁਆਲੇ ਵੀ ਜਿਹੜਾ ਹੈ ਪਟਾ ਉਹ ਚੰਗੀ ਤਰ੍ਹਾਂ ਚੜ੍ਹੇਗਾ ਉਹਨਾਂ ਨੂੰ ਵੀ, ਕਿਉਂਕਿ ਇਹ ਸਾਰਾ ਬਿਸ਼ਨੋਈ ਗੈਂਗ ਕਿਲਿੰਗ ਡਰੱਗਸ ਜਿਹੜੀਆਂ ਇੱਥੇ ਵੀ ਇਹਨਾਂ ਨੇ ਡਿਸਟਰੀਬਿਊਸ਼ਨ ਔਰ ਕਿਲਿੰਗ ਲਾਈਨ ਰੱਖੀ ਹੈ, ਇਹ ਬਿਲਕੁਲ ਮਾਰਕਡ ਹੈ ਔਰ ਇੰਡੀਆ ਇਹ 1798 ਦੇ ਇਸ ਐਕਟ ਦੀ ਜ਼ਦ ਦੇ ਵਿੱਚ ਆਉਂਦਾ ਹੈ ਔਰ ਉਹਦੀ ਜਵਾਬਦੇਹੀ ਜ਼ਰੂਰੀ ਹੋਏਗੀ. ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸੋ ਥੱਲੇ ਨਾ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ.